व्यूअर्स वेलकम बैक इन प्रोग्राम। सो हुण आपां गलबात करन जा रहे हैं कि किस तरह मोदी सरकार वालों और मोदी वालों ये दावा किया जा रहा है कि भारत की जिहड़ी इकोनॉमी है वो अपने पैरों ते वापस फिर खलो गई है और उसने बाहरले इन्वेस्टर्स नूं भारत विच इन्वेस्ट करन लई जिहड़ा है सदा दिता है। सो हकीकत व्यूअर्स ये है कि भारत की जिहड़ी आर्थिकता मंदहाली दा शिकार है और पिछले 6 महीनों में भारत की जिहड़ी एक्सपोर्ट है $25 बिलियन घट गई है और भारतीय इंडस्ट्री का बेड़ा गर्क होने के नाल फार्मिंग जिहड़ी सैलर्स विच बुरी तरह जिहड़ी है वो बेचैनी छाई हुई है। सो पिछले कल भारत दीआं 18 स्टेटां दे विच जिहड़े पंजाब दे किसानां ने 3 खेतीबाड़ी बिल्लां दे खिलाफ जिहड़ा है चक्का जाम किया है और मोदी सरकार दे इस झूठे प्रोपेगंडे ते मबनी है। पर हुण इस दे झूठ दे खरीदारां विच बहुत ज़्यादा कमी है वो आ गई है। सो इस बारे आपां विचार चर्चा करन जा रहे हैं। सो असीं चाहांगे कि तुसीं साडे नाल इसी तरह ही बने रहन। देखण सुणन लई तुहाडा सब दा बहुत बहुत शुक्रिया जी। राठ साहब की विचार है? देखो, दो इशू ਅਸੀਂ ਇਸ ਟੂਗੈਦਰਨੈਸ ਨਾਲ ਇਸ ਲਈ ਡਿਸਕਸ ਕਰ ਰਹੇ ਹਾਂ। ਜਿਵੇਂ ਪੰਜਾਬ ਦੇ ਕਿਸਾਨਾਂ ਦਾ ਇਸ਼ੂ ਸਾਡੇ ਲਈ ਇੱਕ ਅਹਿਮ ਵਿਸ਼ਾ ਹੈ ਔਰ ਅਸੀਂ ਆਲਮੋਸਟ ਰੋਜ਼ਾਨਾ ਇਸ ਤੇ ਵਿਚਾਰ ਕਰਦੇ ਹਾਂ। ਔਰ ਜਿਹੜਾ ਚੱਕਾ ਜਾਮ ਦੀ ਕਾਲ ਜਿਹੜੀ ਹੈ 400 ਤੋਂ ਜ਼ਿਆਦਾ ਕਿਸਾਨਾਂ ਦੀਆਂ ਜਥੇਬੰਦੀਆਂ ਜਿਨ੍ਹਾਂ ਨੇ ਗੁਰਦੁਆਰਾ ਰਕਾਬਗੰਜ ਦਿੱਲੀ 'ਚ ਪਿਛਲੇ ਦਿਨਾਂ 'ਚ ਇਕੱਠ ਕੀਤਾ ਸੀ ਦਿੱਤਾ ਹੀ ਸੀ। 18 ਸਟੇਟਾਂ ਦੇ ਵਿੱਚ ਉਹਨਾਂ ਸਟੇਟਾਂ ਦੇ ਕਿਸਾਨਾਂ ਨੇ ਚੱਕਾ ਜਾਮ ਕੀਤਾ। ਪੰਜਾਬ ਦੇ ਕਿਸਾਨਾਂ ਨੇ ਤਾਂ ਪੰਜਾਬ 'ਚ ਕੀਤਾ ਔਰ ਇਹਦੇ 'ਚ ਉਹਨਾਂ ਨੇ ਜਿਹੜੇ ਵਪਾਰਕ ਅਦਾਰੇ ਨੇ ਜਾਂ ਦੂਸਰੇ ਉਹਨਾਂ ਨੂੰ ਖੁੱਲ੍ਹ ਦਿੱਤੀ ਹੋਈ ਸੀ ਕਿ ਭਾਈ ਉਹ ਆਪਣੇ ਕਾਰੋਬਾਰ ਕਰਨ ਔਰ ਉਹਨਾਂ ਨੇ ਆਪਣੀ ਸਟਰੈਂਥ ਸ਼ੋਅ ਕੀਤੀ ਹੈ। ਲੇਕਿਨ ਕਿਵੇਂ ਅੱਜ ਭਾਰਤ ਦੇ 45% ਤੋਂ ਜ਼ਿਆਦਾ ਕਿਸਾਨ ਜਿਨ੍ਹਾਂ ਦਾ ਸਾਰਾ ਦਾਰਮਦਾਰ ਖੇਤੀਬਾੜੀ ਸੈਕਟਰ ਤੇ ਹੈ ਔਰ ਲਗਭਗ 65% ਜਿਹਨਾਂ ਦੀ ਕੋਲੇਟਰਲ ਖੇਤੀਬਾੜੀ ਤੋਂ ਬਿਨਾਂ ਉਹਨਾਂ ਦਾ ਗੁਜ਼ਰ ਨਹੀਂ ਹੋ ਸਕਦਾ, ਦੂਸਰੇ ਕੰਮ ਵੀ ਕਰਦੇ ਨੇ। ਸੋ ਰਫਲੀ ਕਹਿਣਾ ਹੋਏ ਤਾਂ 65% ਜਿਹੜੀ ਭਾਰਤ ਦੀ ਆਬਾਦੀ ਹੈ ਉਹ ਖੇਤੀਬਾੜੀ ਸੈਕਟਰ ਨਾਲ ਜੁੜੀ ਹੋਈ ਹੈ। ਉਹਨਾਂ ਦਾ ਕਿਵੇਂ ਬੇੜਾ ਗਰਕ ਕੀਤਾ ਹੈ ਕਿ ਅੱਜ ਉਹ 18 ਸਟੇਟਾਂ ਦੇ ਵਿੱਚ ਉਹ ਸੜਕਾਂ ਤੇ ਨਿਕਲੇ ਨੇ, ਉਸ ਦੀ ਗੱਲ ਵੀ ਅਸੀਂ ਕਰਾਂਗੇ। ਲੇਕਿਨ ਅਗੇਨ ਜਿਵੇਂ ਇਹਨਾਂ ਦੇ ਹੀ ਚਾਣਕਿਆ ਨੇ ਔਰ ਉਸ ਤੋਂ ਬਾਅਦ ਇਹ ਸਾਰੇ ਅੱਜ ਚਾਣਕਿਆ ਦੇ ਪੁੱਤਰ ਜਿਹੜੇ ਨੇ ਉਹ ਖੜੇ ਨੇ, ਮੋਦੀ ਹੋਏ ਅਮਿਤ ਸ਼ਾਹ ਹੋਏ, ਕਿ ਝੂਠ ਇੰਨਾ ਵੱਡਾ ਬੋਲੋ ਕਿ ਕੋਈ ਇਹ ਯਕੀਨ ਹੀ ਨਾ ਕਰ ਸਕੇ ਕਿ ਵੀ ਇਹ ਝੂਠ ਹੋ ਸਕਦਾ। ਉਹ ਇਹ ਕਹਿਣ ਕਿ ਵੀ ਏਡਾ ਵੱਡਾ ਨਹੀਂ ਹੋ ਸਕਦਾ। ਹੁਣ ਨਜ਼ਰ ਆ ਰਿਹਾ ਜਿਹੜੇ ਹੁਣ ਇਹ ਸਮਝਦੇ ਨੇ ਵੀ ਦੁਨੀਆ 'ਚ ਬੇਵਕੂਫ ਰਹਿੰਦੇ ਨੇ। ਮੇਰਾ ਖਿਆਲ ਹੈ ਵੀ ਭਾਰਤ ਦੇ ਵਿੱਚ ਜ਼ਰੂਰ ਬੇਵਕੂਫ ਜ਼ਿਆਦਾ ਰਹਿੰਦੇ ਨੇ। ਹੁਣ ਮੈਂ ਗਧੇ ਨਹੀਂ ਕਹਾਂਗਾ, ਖੋਤੇ ਰਹਿੰਦੇ ਨੇ, ਕਿਉਂਕਿ ਜਿਵੇਂ ਸਾਡੇ ਪਾਕਿਸਤਾਨੀ ਵਿਊਅਰ ਨੇ ਕਿਹਾ ਜੀ ਖੋਤਾ ਕਿਹਾ ਜ਼ਿਆਦਾ ਸਵਾਦ ਆਉਂਦਾ। ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਝੂਠ ਉਦੋਂ ਤੱਕ ਹੀ ਬੋਲਿਆ ਜਾਂਦਾ ਜਦੋਂ ਤੱਕ ਉਹ ਵਿਕਦਾ ਹੈ। ਬਿਲਕੁਲ। ਔਰ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਕਿਵੇਂ ਇਹ ਸਾਰੇ 6 ਸਾਲ ਦੇ ਪੀਰੀਅਡ 'ਚ ਜੇ 2014 ਕੱਟ ਆਫ ਟਾਈਮ ਰੱਖੀ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਿਆ, ਕਿਵੇਂ ਉਹਨੇ ਝੂਠ ਵੇਚਿਆ, ਕਿਵੇਂ ਪੁਲਵਾਮਾ ਵੇਚ ਕੇ ਜਿਹੜਾ ਉਹ 300 ਤੋਂ ਜ਼ਿਆਦਾ ਸੀਟਾਂ ਕੱਢੀਆਂ, ਕਿਵੇਂ ਬਾਲਾਕੋਟ ਵੇਚ ਕੇ ਆਪਣੇ ਆਪ ਨੂੰ ਬੜਾ ਬਹਾਦਰ ਸਾਬਤ ਕੀਤਾ ਜਦੋਂ ਕਿ ਹਕੀਕਤਨ ਉਹਨਾਂ ਦਾ ਮਿਗ ਵੀ ਡਿੱਗਦਾ ਹੈ, ਅਭਿਨੰਦਨ ਵੀ ਜਿਹੜਾ ਹੌਸਟੇਜ ਬਣਦਾ। ਔਰ ਇਸੇ ਤਰੀਕੇ ਨਾਲ ਅਸੀਂ ਦੇਖਦੇ ਹਾਂ ਵੀ ਪੈਰ ਪੈਰ ਤੇ ਹਰ ਕਦਮ ਜਿਹੜਾ ਉਹਨਾਂ ਦਾ ਝੂਠ ਦੇ ਉੱਤੇ ਖਲੋਤਾ ਹੈ। IMF ਵਰਲਡ ਬੈਂਕ ਉਹਨਾਂ ਦੀਆਂ ਰਿਪੋਰਟਾਂ ਕਿ ਦੁਨੀਆ ਦੇ ਸਾਰੇ ਜੇ G20 ਦੇਸ਼ਾਂ ਦੀ ਵੀ ਗੱਲ ਕਰੀਏ ਤੇ ਭਾਰਤ ਸਭ ਤੋਂ ਵਰਸਟ ਇਸ ਉਹਨਾਂ ਦੀ ਇਕਨੋਮੀ ਹੋਈ ਹੈ ਕੋਵਿਡ-19 ਦੇ ਦੌਰ 'ਚ। ਆਲਮੋਸਟ 25% ਇਕਨੋਮੀ ਐਵੈਪੋਰੇਟ ਹੋ ਗਈ, ਕਰੋੜਾਂ ਜੌਬ ਖਤਮ ਹੋ ਗਏ ਔਰ ਬੁਰਾ ਹਾਲ। ਔਰ ਉਹਨਾਂ ਦੀਆਂ ਆਪਣੀਆਂ ਰਿਪੋਰਟਾਂ ਆਪਣੇ ਮੀਡੀਆ 'ਚ ਹੀ ਹੁਣ ਅਜੇ 2 ਦਿਨ ਪਹਿਲਾਂ ਇਹ ਸੀ ਕਿ ਇੰਡੀਆਜ਼ ਐਕਸਪੋਰਟਸ ਡਿਪ 5.4% in October to 24.82 billion ਗਵਰਨਮੈਂਟ ਡੇਟਾ। ਹੁਣ ਇਹ ਗਵਰਨਮੈਂਟ ਆਫ ਇੰਡੀਆ ਦਾ ਆਪਣਾ ਡੇਟਾ ਹੈ ਕਿ ਜਿਹੜਾ ਇਹਨਾਂ ਦਾ ਅਪ੍ਰੈਲ ਤੋਂ ਅਕਤੂਬਰ ਤੱਕ ਦਾ ਜਿਹੜਾ ਉਹ ਸੈਮੈਸਟਰ ਹੈ 5 ਜਾਂ 6 ਮਹੀਨੇ ਦਾ, ਉਹਦੇ 'ਚ ਭਾਰਤ ਦੀ ਜਿਹੜੀ ਐਕਸਪੋਰਟ ਹੈ ਉਹ 24.82 ਬਿਲੀਅਨ ਆਲਮੋਸਟ $25 ਬਿਲੀਅਨ ਘਟ ਗਈ। ਹੁਣ $25 ਬਿਲੀਅਨ ਜਿਹਦੀ ਐਕਸਪੋਰਟ ਘਟੀ, ਇਹਦਾ ਮਤਲਬ ਹੈ ਕਿ ਵੀ ਐਕਸਪੋਰਟ ਤੁਸੀਂ ਉਹੀ ਕਰਦੇ ਹੋ ਜਿਹੜਾ ਮੈਨੂਫੈਕਚਰ ਕਰਦੇ ਹੋ। ਬਿਲਕੁਲ ਘਟੀ ਇਸ ਲਈ ਕਿ ਡਿਮਾਂਡ ਨਹੀਂ ਹੈ। ਜੇ ਮੈਨੂਫੈਕਚਰ ਨਹੀਂ ਹੋ ਰਿਹਾ ਤੇ $25 ਬਿਲੀਅਨ ਦੇ ਜੌਬ ਤੁਸੀਂ ਲੂਜ਼ ਕੀਤੇ ਨੇ, ਜਿਹੜੇ ਲੋਕਾਂ ਨੂੰ ਜੌਬ ਮਿਲਦੇ ਸੀ, ਜਿਹੜੇ ਤੁਹਾਡੇ ਲਈ ਕੰਮ ਕਰਦੇ ਸੀ। ਹੁਣ ਉਹ ਕਹਿਣਗੇ ਜੀ ਸਾਡੀ ਇੰਪੋਰਟ ਇੰਨੀ ਵੱਧ ਗਈ, ਪਰ ਉਹ ਭਾਈ ਇੰਪੋਰਟ ਤਾਂ ਇਹ ਸ਼ੋਅ ਕਰਦੀ ਹੈ ਕਿ ਦੂਜਿਆਂ ਦੀ ਇਕਨੋਮੀ ਥਰਾਈਵ ਕਰ ਰਹੀ ਹੈ, ਉਹ ਐਕਸਪੋਰਟ ਕਰ ਰਹੇ ਨੇ, ਤੁਸੀਂ ਖਰੀਦ ਰਹੇ ਹੋ।
ਔਰ ਤੁਹਾਡਾ ਇਸ ਲਈ ਵੀ ਤੁਹਾਡੀ ਡਿਮਾਂਡ ਹੀ ਨਹੀਂ ਹੈ ਔਰ ਤੁਹਾਡਾ $25 ਬਿਲੀਅਨ 6 ਮਹੀਨੇ ਚ ਜਿਹੜਾ ਹੈ ਉਹ ਉੜ ਗਿਆ ਸਾਰੇ ਚੋਂ। ਅੱਛਾ। ਲੇਕਿਨ ਇੱਕ ਪਾਸੇ ਇਹ ਰਿਪੋਰਟ ਉਹਨਾਂ ਦੀ ਆਪਣੀ ਏਜੰਸੀ ਦੇ ਰਹੀ ਹੈ, ਫਿਰ ਅਸੀਂ ਦੇਖਦੇ ਹਾਂ ਕਿ ਮੋਦੀ ਜਿਹੜਾ ਐਡਰੈਸ ਕਰ ਰਿਹਾ ਹੈ ਇਨਵੈਸਟਰਸ ਨੂੰ, ਇੰਡੀਆਜ਼ ਇਕਨੋਮੀ ਸਟੇਬਲ, all sectors looking up, says ਪ੍ਰਾਈਮ ਮਿਨਿਸਟਰ ਮੋਦੀ। ਹੁਣ ਅੱਜ ਉਹਦੀ ਰਿਪੋਰਟਿੰਗ ਹੈ ਕਿ ਵੀ ਅਸੀਂ ਜਿਹੜਾ ਹੈ ਇਹ ਕੋਵਿਡ-19 ਦੇ ਦੌਰਾਨ ਬੜੀ ਰਿਜ਼ੀਲੀਐਂਟ ਦਿਖਾਈ ਹੈ, ਸਾਡੀ ਇਕਨੋਮੀ ਹਰ ਸੈਕਟਰ 'ਚ ਬੜੀ ਸੇਫ ਹੈ ਔਰ ਅਸੀਂ ਵੀ ਆਰ ਇਨਵਾਈਟਿੰਗ ਗਲੋਬਲ ਮਨੀ ਮੈਨੇਜਰਸ ਲੁਕਿੰਗ ਫॉर ਰਿਟਰਨਸ ਵਿਦ ਰਿਲਾਇਬਿਲਿਟੀ ਟੂ ਇਨਵੈਸਟ ਇਨ ਦਾ ਕੰਟਰੀ, ਕਿ ਤੁਸੀਂ ਇਨਵੈਸਟ ਕਰੋ ਬਹੁਤ ਤੁਹਾਨੂੰ ਰਿਟਰਨਸ ਹੋਣਗੀਆਂ। ਉਹਨਾਂ ਨੇ ਕਿਹਾ ਕਿ ਵੀ ਅਸੀਂ ਪਾਇਨੀਅਰਿੰਗ ਮਲਟੀ ਮਾਡਲ ਕਨੈਕਟੀਵਿਟੀ ਇਨਫਰਾਸਟ੍ਰਕਚਰ ਮਾਸਟਰ ਪਲਾਨ, ਇਹ ਕਹਿੰਦੇ ਨੇ ਇੰਨਾ ਕੁ ਔਖਾ ਸ਼ਬਦ ਬੋਲੋ ਅੰਗਰੇਜ਼ੀ ਦਾ, ਉਹ ਮੈਨੂੰ ਯਾਦ ਹੈ ਸਾਡੇ ਇੱਕ ਮੈਡੀਕਲ 'ਚ ਇੰਗਲਿਸ਼ ਦਾ ਪ੍ਰੋਫੈਸਰ ਆਲਾ, ਇੰਗਲਿਸ਼ ਉਹਦੇ 'ਚ ਕੋਈ ਬਹੁਤਾ ਇੰਪੋਰਟੈਂਟ ਸਬਜੈਕਟ ਨਹੀਂ ਹੁੰਦਾ, ਪਰ ਉਹਦੇ 'ਚ ਇਹ ਹੁੰਦਾ ਸੀ ਕਿ ਉਹਨੂੰ ਜਦੋਂ ਕੋਈ ਸਵਾਲ ਪੁੱਛ ਲੈਂਦਾ ਸੀ ਤੇ ਉਹ ਇਦਾਂ ਦਾ ਅੰਗਰੇਜ਼ੀ ਦਾ ਲਫ਼ਜ਼ ਬੋਲਦਾ ਸੀ ਜਿਹਦਾ ਉਹਨੂੰ ਆਪ ਨੂੰ ਵੀ ਨਹੀਂ ਸੀ ਪਤਾ ਹੁੰਦਾ, ਪਰ ਸਟੂਡੈਂਟ ਕਹਿੰਦਾ ਸੀ ਵੀ ਵਾਕਿਆ ਹੀ ਇਹ ਕੋਈ ਬਹੁਤ ਹੀ ਕਿਹਾ, ਉਹ ਉੱਥੇ ਹੀ ਚੁੱਪ ਕਰ ਜਾਂਦਾ ਸੀ ਕਿ ਵੀ ਉਹ ਇਹ ਨਹੀਂ ਸੀ ਦੱਸਣਾ ਚਾਹੁੰਦਾ ਵੀ ਮੈਨੂੰ ਇਹਦਾ ਮਤਲਬ ਨਹੀਂ ਪਤਾ ਮੈਂ ਅੱਗੋਂ ਕੀ ਪੁੱਛਾਂ। ਸੋ ਇਹ ਵੀ ਇੱਕ ਜਦੋਂ ਤੁਸੀਂ ਇਸ ਔਰ ਮੋਦੀ ਤਾਂ ਜੁਮਲੇ ਨਾਲ ਜੁਮਲਾ ਜੋੜ ਕੇ ਇੱਕ ਕਵਿਤਾ ਬਣਾ ਕੇ ਇਸ ਤਰ੍ਹਾਂ ਪੇਸ਼ ਕਰਦਾ ਹੈ ਜਿਵੇਂ ਕਿ ਉਹ ਸਾਰਿਆਂ ਨੂੰ ਲੱਗਦਾ ਵੀ ਸਾਰੇ ਬੇਵਕੂਫ ਹੀ ਨੇ ਜਾਂ ਖੋਤੇ ਨੇ। ਹੁਣ ਇਹ ਲਫ਼ਜ਼ ਇਸਤੇਮਾਲ ਕਰ ਰਿਹਾ and under the national infrastructure pipeline which envisages investments of 1.5 trillion। ਹੁਣ ਤੁਸੀਂ ਕਹੋ ਜੀ ਬਿਲੀਅਨ 25 ਬਿਲੀਅਨ ਤੁਹਾਡੀ ਐਕਸਪੋਰਟ ਉੜ ਗਈ ਜੀ, ਅਸੀਂ $1.5 trillion ਦਾ ਇਹ ਮਲਟੀ ਜਿਹੜਾ ਅੰਗਰੇਜ਼ੀ ਦਾ ਲਫ਼ਜ਼ ਜਿਹੜਾ ਹੈ ਜਿਹਦੀ ਪੂੰਛ ਇੰਨੀ ਲੰਬੀ ਕੀਤੀ ਹੋਈ ਹੈ ਉਹ ਬੋਲ ਕੇ ਉਹ ਕਹਿ ਰਿਹਾ ਵੀ ਆਰ ਬਿਲਡਿੰਗ ਮਿਲੀਅਨਸ ਆਫ ਅਫੋਰਡੇਬਲ ਹਾਊਸਸ ਫॉर द ਨੀਓ ਮਿਡਲ ਕਲਾਸ। ਉਹ ਤੁਹਾਡੀ ਕਿਹੜੀ ਨੀਓ ਮਿਡਲ, ਮਿਲੀਅਨਸ ਆਫ ਹਾਊਸਸ, ਜਿਹੜੀਆਂ ਝੌਂਪੜੀਆਂ ਵਿਚਾਰੇ ਗਰੀਬ ਨੇ ਉਹਨਾਂ ਨੂੰ ਤਾਂ ਤੁਸੀਂ ਉਹਨਾਂ ਦੀਆਂ ਉਹ ਝੌਂਪੜੀਆਂ ਦੇ ਵੀ ਹਿਫਾਜ਼ਤ ਨਹੀਂ ਕਰ ਸਕੇ। ਵੀ ਵਾਂਟ ਇਨਵੈਸਟਮੈਂਟ ਨਾਟ ਜਸਟ ਇਨ ਬਿਗ ਸਿਟੀਜ਼ ਬਟ ਸਮਾਲਰ ਸਿਟੀਜ਼ ਐਂਡ ਟਾਊਨਸ ਟੂ। ਹੁਣ ਹਕੀਕਤ ਇਹ ਹੈ ਔਰ ਉੱਥੇ ਲੋਕ ਜਿਹੜੇ ਗਰਾਊਂਡ ਤੇ ਨੇ, ਹੁਣ ਬਿਹਾਰ ਦੀਆਂ ਚੋਣਾਂ ਜਿਹੜਾ ਲਾਸਟ ਫੇਜ਼ ਉਹਨਾਂ ਦਾ ਚੱਲ ਰਿਹਾ ਉਹਦੇ 'ਚ ਆਊਟ ਆਫ ਦਾ ਬਲੂ ਨਿਕਲਿਆ ਉਹਦਾ ਲਾਲੂ ਯਾਦਵ ਦਾ ਮੁੰਡਾ ਤੇਜਸਵੀ ਯਾਦਵ। ਉਹਨੇ ਇੱਕ ਨਾਰਾ ਦਿੱਤਾ, ਉਹਨੇ ਕਿਹਾ ਜੀ ਜਦੋਂ ਜੇ ਸਾਡੀ ਸਰਕਾਰ ਬਿਹਾਰ 'ਚ ਬਣ ਗਈ ਪਹਿਲੀ ਕੈਬਨਿਟ ਮੀਟਿੰਗ ਤੋਂ ਬਾਅਦ ਅਸੀਂ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ। ਲੱਖਾਂ ਦੀ ਗਿਣਤੀ 'ਚ ਭੀੜ ਇਕੱਠੀ ਹੋਣੀ, ਉੱਥੇ ਫਿਕਰ ਪਿਆ ਹੋਇਆ ਉਹਨਾਂ ਨੂੰ ਕਿ ਵੀ ਇਹ ਨਿਤੀਸ਼ ਕੁਮਾਰ ਵੀ ਗਿਆ ਔਰ ਬੀਜੇਪੀ ਕਿੰਨੀਆਂ ਸੀਟਾਂ ਲੂਜ਼। ਇਹ ਗੱਲ ਸਾਬਤ ਕਰਦੀ ਹੈ ਇਹਦੇ ਝੂਠ ਨੂੰ। ਇਹ ਕਹਿ ਰਿਹਾ ਜੀ ਅਸੀਂ ਬਿਲਕੁਲ ਸਟੇਬਲ ਹੈ, ਉੱਥੇ ਉਹਨੇ ਜੋ ਜੇ ਇਹਨੇ 15-15 ਲੱਖ ਲੋਕਾਂ ਦੇ ਅਕਾਊਂਟ 'ਚ ਲਿਆਂਦੇ ਨੇ ਉਹ ਜਿਹਾ ਉਹ ਤੇਜਸਵੀ ਯਾਦਵ ਨੌਕਰੀਆਂ ਦੇ ਦੇਗਾ, ਦੇਣੀਆਂ ਕਿੱਥੋਂ ਨੇ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਇੰਨੀ ਬੇਰੁਜ਼ਗਾਰੀ ਹੈ ਕਿ ਨੌਜਵਾਨਾਂ ਨੂੰ ਲੱਗਾ, ਭਾਵੇਂ ਝੂਠਾ ਹੀ ਜੁਮਲਾ ਹੈ ਲੇਕਿਨ ਉਹਨਾਂ ਨੂੰ ਲੱਗਾ ਕਿ ਸ਼ਾਇਦ ਸਾਨੂੰ ਮਿਲ ਜਾਏ। ਔਰ ਉਹ ਕਹਿ ਰਿਹਾ ਜੀ ਅਸੀਂ $1.5 trillion ਦੀ ਇਕਨੋਮੀ ਜਿਹੜੀ ਹੈ ਉਹ ਬਿਲਡ ਕਰ ਰਹੇ ਹਾਂ। ਔਰ ਫਿਰ ਉਹ ਨਾਲ ਦੀ ਨਾਲ ਇਹ ਕਹਿ ਰਿਹਾ ਕਿ ਵੀ ਇਹ ਵਰਚੁਅਲ ਗਲੋਬਲ ਇਨਵੈਸਟਰ ਰਾਊਂਡ ਟੇਬਲ ਅਟੈਂਡਡ ਬਾਈ 20 ਲਾਰਜ ਗਲੋਬਲ ਇਨਵੈਸਟਮੈਂਟ ਫੰਡਸ, ਇਹ ਉਹਨਾਂ ਨੂੰ ਐਡਰੈਸ ਕਰਦੇ ਆ ਕਹਿ ਰਿਹਾ ਕਿ ਇੰਡੀਆ ਹੈਜ਼ ਸ਼ੋਨ ਰਿਮਾਰਕੇਬਲ ਰੈਜ਼ਿਲੀਅੰਸ ਇਨ ਦਿਸ ਪੈਂਡੇਮਿਕ ਬੀ ਇਟ ਫਾਈਟਿੰਗ ਦਾ ਵਾਇਰਸ ਔਰ ਐਨਸ਼ੋਰਿੰਗ ਇਕਨੋਮਿਕ ਸਟੇਬਿਲਿਟੀ, ਕਿ ਅਸੀਂ ਜ਼ਬਰਦਸਤ ਰੈਜ਼ਿਲੀਅੰਸ ਦਿਖਾਈ ਹੈ ਕੋਵਿਡ-19 ਨਾਲ ਲੜਨ ਲਈ ਵੀ। ਉਹ ਲੱਖਾਂ ਤੁਸੀਂ ਮਾਰਤੇ। ਅਜੇ ਆ ਹੁਣ ਦਿੱਲੀ ਦੇ ਵਿੱਚ ਆ ਰਿਹਾ ਸੀ ਉਹ ਅਰਵਿੰਦ ਕੇਜਰੀਵਾਲ ਕਹਿੰਦਾ 3rd ਫੇਜ਼ ਸ਼ੁਰੂ ਹੋ ਗਿਆ, ਅਜੇ ਤੱਕ ਦੁਨੀਆ ਦਾ 2nd ਦੀ ਗੱਲ ਕਰਦੀ ਹੈ ਕਿ ਕੋਵਿਡ-19 ਦਾ 2nd ਉਹ 3rd ਪੁੱਠੇ ਹੋਏ ਨੇ, ਹਸਪਤਾਲ ਸਾਰੇ ਭਰੇ ਹੋਏ ਨੇ। ਤਾਂ ਕਹਿੰਦਾ ਅਸੀਂ ਬਹੁਤ ਲੜੇ ਹਾਂ। ਬਾਕੀ ਕਹਿੰਦਾ ਦੇਖੋ ਜੀ ਇਸ ਇਕਨੋਮੀ ਵੀ ਜਿਹੜੀ ਹੈ ਆਈ ਐਮ ਹੈਪੀ that global investor community has been showing confidence in our future। ਦੱਸੋ ਇਹ ਉਵੇਂ ਹੀ ਹੈ ਜਿਵੇਂ ਉਹ ਕਈ ਵਾਰੀ ਬੱਸਾਂ 'ਚ ਜਿਹੜਾ ਕੋਈ ਸੁਰਮਾ ਵੇਚਣ ਵਾਲਾ ਆਉਂਦਾ ਨਾ ਤੇ ਉਹ ਅੱਗੋਂ ਬੋਲ ਰਿਹਾ ਹੁੰਦਾ ਤੇ ਜਿਹੜੀ ਅਗਲੀ ਸੀਟ ਤੇ ਬੈਠਾ ਉਹ ਪਿੱਛੇ ਤਾਂ ਦੇਖ ਨਹੀਂ ਸਕਦਾ, ਤੇ ਜਦੋਂ ਸੁਰਮਾ ਉਹ ਆਪਣਾ ਕਰ ਲੈਂਦਾ ਹੈ ਕਿ ਜੀ ਇਹ ਜਿਹੜਾ ਉਹ ਅੰਨੇ ਨੂੰ ਵੀ ਨਜ਼ਰ ਆਏਗਾ, ਦੂਜਾ ਵੀ ਕਰੇਗਾ, ਫਿਰ ਹੱਥ ਕਰਕੇ ਪਿੱਛੇ ਨੂੰ ਕਰੇ ਮੈਂ ਆਇਆ, ਉਹ ਵੀ ਜਿਵੇਂ ਪਿਛਲਾ ਕਹਿੰਦਾ ਮੈਨੂੰ ਦਿਓ, ਉਹ ਅਗਲੇ ਨੂੰ ਕਰਨ ਲਈ ਹੁੰਦਾ। ਹੁਣ ਇਹ ਉਹਨਾਂ ਨੂੰ ਸੁਣਾ ਰਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਗਲੋਬਲ ਇਨਵੈਸਟਰ ਜਿਹੜੇ ਨੇ ਦੇ ਆਰ ਡਾਈਂਗ ਟੂ ਇਨਵੈਸਟ ਇਨ ਇੰਡੀਆ। ਔਰ ਇਹ ਜਿਹੜੀ ਪਾਰਟਿਸਿਪੇਸ਼ਨ ਹੈ ਜਿਹੜਾ ਮੈਂ ਇਸ ਦੀ ਬਹੁਤ ਤਾਰੀਫ ਕਰਦਾ ਹਾਂ ਵੀ ਇੰਡੀਆ ਦੇ ਉੱਤੇ ਇੰਨਾ ਫੇਥ ਦਿਖਾ ਰਹੇ ਨੇ। ਕਿਹਨੇ ਫੇਥ ਦਿਖਾਇਆ? ਤੁਹਾਡਾ ਜਿਹੜਾ ਹੈ ਉੱਥੋਂ ਵੀ ਚੁੱਕ ਚੁਕਾ ਕੇ ਜਿਹੜੇ ਨੇ ਉਹ ਵਾਪਸ ਮੁੜ ਰਹੇ ਨੇ। ਪਰ ਦੂਸਰੇ ਪਾਸੇ ਜਿਵੇਂ ਅਸੀਂ ਕਹੇ ਕਿ ਵੀ ਫਾਰਮਰਸ ਬਲੌਕ ਰੋਡਸ ਇਨ 18 ਸਟੇਟਸ ਟੂ ਪ੍ਰੋਟੈਸਟ ਐਗਰੀਕਲਚਰ ਲਾਜ਼, ਇਹ ਬੜੀ ਜ਼ਬਰਦਸਤ ਸਕਸੈਸ ਹੈ। ਔਰ ਇਸ ਦੇ ਨਾਲ ਨਾਲ ਹੁਣ ਗੱਡੀਆਂ ਖੁਲਾਉਣ ਦੀ ਗੱਲ ਪੰਜਾਬ, ਹੁਣ ਅਮਰਿੰਦਰ ਸਿੰਘ ਦਾ ਰੀਅਲ ਟੈਸਟ ਹੈ।
ਕੱਲ ਅਸੀਂ ਕਿਹਾ ਸੀ ਕਿ ਦੋ ਤੋਤੇ ਮੋਦੀ ਦੇ ਅਮਰਿੰਦਰ ਔਰ ਸੁਖਬੀਰ, ਬਿਲਕੁਲ ਹੁਣ ਇੱਕ ਤੋਤੇ ਦੀ ਪਰਖ ਹੋਣੀ ਹੈ। ਦੂਜਾ ਤੋਤਾ ਤਾਂ ਚਲੋ ਦਰਖਤ ਤੋਂ ਹੀ ਉਡਾਤਾ, ਹਾਲ ਦੀ ਘੜੀ ਉਹ ਵੀ ਡੀਕਦਾ ਮੈਂ ਵਾਪਸ ਜਾ ਕੇ ਟਾਹਣੀ ਤੇ ਕਦੋਂ ਬਹਿਣਾ। ਨਾਲ ਤੋਤੀ ਨੂੰ ਵੀ ਪੁੱਛਦਾ ਹਰਸਿਮਰਤ ਕੌਰ ਨੂੰ ਕਿ ਵੀ ਕਿਵੇਂ ਤੂੰ ਡਿਪਰੈਸ਼ਨ 'ਚ ਤਾਂ ਨਹੀਂ ਗਈ ਮਿਨਿਸਟਰੀ ਛੱਡ ਕੇ। ਜੀ ਹੁਣ ਇੱਕ ਟ੍ਰੇਨਸ ਦਾ ਖੋਲੋ, ਮਾਲ ਗੱਡੀਆਂ ਖੋਲਣ ਲਈ ਕਿਸਾਨਾਂ ਨੇ ਕਲੀਅਰੈਂਸ ਦਿੱਤੀ, ਨਾਟ ਦਾ ਪੈਸੇਂਜਰ ਟ੍ਰੇਨਸ, ਉਹਨਾਂ ਨੇ ਖੋਲੀਆਂ ਹੀ ਨਹੀਂ ਹੈ। ਰੇਲਵੇ ਮਿਨਿਸਟਰਾਂ ਦਾ ਕਹਿੰਦਾ ਸੀ ਸਾਰੀਆਂ ਖੋਲੋ, ਔਰ ਹੁਣ ਇਹ ਹੈ ਪੰਜਾਬ ਗਵਰਨਮੈਂਟ assured us all blockade will be removed by Friday morning, rail board chairman of the 31 blockades 14 lifted on Thursday। ਹੁਣ 31 ਥਾਵਾਂ ਤੇ ਟਰੈਕ ਬਲੌਕ ਕੀਤੇ ਹੋਏ ਸੀ, ਇਹਨਾਂ ਦੇ ਮੁਤਾਬਕ 14 ਤੋਂ ਚੁੱਕ ਦਿੱਤੇ ਨੇ, ਔਰ ਰੇਲਵੇ ਕਹਿ ਰਿਹਾ ਜੀ ਸਾਨੂੰ ਅਸ਼ੋਰ ਕੀਤਾ ਅਮਰਿੰਦਰ ਨੇ ਕਿ ਫਰਾਈਡੇ ਤੱਕ ਅਸੀਂ ਸਾਰੇ ਚੁੱਕ ਦਿਆਂਗੇ। ਅੱਛਾ ਹੁਣ ਇਹ ਦੇਖਣਾ ਹੋਏਗਾ ਕਿਉਂਕਿ ਰੇਲਵੇ ਨੇ ਕੰਡੀਸ਼ਨ ਇਹ ਰੱਖੀ ਸੀ ਕਿ ਪੈਸੇਂਜਰ ਟ੍ਰੇਨਸ ਵੀ ਅਲਾਉ ਕਰੋ, ਔਰ ਹੁਣ ਜਿਉਂ-ਜਿਉਂ ਨੇੜੇ ਆ ਰਿਹਾ ਦਿਨ ਕਿ ਇਹ ਪਰਖਦੇ, ਹੁਣ ਇਹ ਸਾਬਤ ਹੋਏਗਾ ਕਿ ਭਾਈ ਇਹ ਪ੍ਰੈਜ਼ੀਡੈਂਟ ਰੂਲ ਲਵਾਉਣ ਲਈ ਮਨ ਬਣਾਇਆ ਹੋਇਆ ਇਹਨੇ ਕਿ ਭਾਈ ਗੱਦੀ ਛੱਡਣੀ ਹੈ, ਜਾਂ ਅਲਟੀਮੇਟਲੀ ਉਹਨੂੰ ਲੱਗਦਾ ਵੀ ਧੋਖਾ ਜਿਹਾ ਕਰ ਲਿਆ ਤੇ ਹੁਣ ਅੱਧਾ ਕੁਨੂੰ ਧੋਖੇ 'ਚ ਰੱਖੋ, ਅੱਧਾ ਕੁਨੂੰ ਰੱਖੋ, ਹੌਲੀ ਇੰਨਾ ਕੁ ਟਾਈਮ ਪੈ ਜਾਏ ਕਿ ਲੋਕ ਭੁੱਲ ਜਾਣ। ਅੱਛਾ ਪਰ ਮੈਨੂੰ ਲੱਗਦਾ ਹੈ ਵੀ ਇਸ ਵਾਰ ਜਿਸ ਕਿਸਮ ਦੀ ਚੇਤਨਾ ਪੰਜਾਬ ਦੇ ਵਿੱਚ ਹੈ ਔਰ ਉਹਨਾਂ ਦੀ ਇਹ ਬੇਸਿਕ ਜਿਹੜੀ ਹੈ ਸਰਵਾਈਵਲ ਇਹਦੇ ਨਾਲ ਜੁੜੀ ਹੋਈ ਹੈ, ਬਿਲਕੁਲ। ਪਰ ਆਉਣ ਵਾਲੇ ਦਿਨ ਦੱਸਣਗੇ ਕਿ ਊਂਠ ਕਿਸ ਕਰਵਟ ਬੈਠਦਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ, ਵਿਊਅਰਸ ਜੋ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।